ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਅੱਜ ਜਦੋਂ ਅਮਰੀਕਾ ਦੇ ਵਿੱਚ 14 ਅਗਸਤ ਸਾਲ 2026 ਦਾ ਦਿਨ ਡੁੱਬ ਚੁੱਕਿਆ, ਪਾਕਿਸਤਾਨ 'ਚ 15 ਅਗਸਤ 2026 ਹੋ ਚੁੱਕੀ ਹੈ। ਅਸੀਂ ਪਾਕਿਸਤਾਨ ਦੇ ਨਾਲ ਜੁੜਾ ਖਬਰਾਂ ਦਾ ਇਹ ਬੁਲਟਨ ਲੈ ਕੇ ਅਪਡੇਟ ਪਾਕਿਸਤਾਨ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਸਾਡਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੇਖ ਵੀ ਸਕਦੇ ਜੇ। ਹਫਤੇ 'ਚ 5 ਦਿਨ ਅਮਰੀਕਾ ਮੁਜਬ ਮੰਡੇ ਟੂ ਫਰਾਈਡੇ ਔਰ ਪਾਕਿਸਤਾਨ ਇੰਡੀਆ ਮੁਜਬ ਟਿਊਜ਼ਡੇ ਟੂ ਸੈਟਰਡੇ ਪੰਜਾਬੀ ਰੇਡੀਓ USA ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ। ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ 408 272 5500 4082725200। ਵਧਨੀਆਂ ਖਬਰਾਂ ਲੈ ਅਮਰੀਕਨ ਐਂਬੈਸਡਰ ਨਤਾਲੀ ਬੇਕਰ ਦੀ ਇਸਹਾਕ ਡਾਰ ਹੋਰਾਂ ਦੇ ਨਾਲ ਮੁਲਾਕਾਤ, ਕੀ ਗੱਲਬਾਤ ਹੋਈ? ਮੈਂ ਕਹਿਣਾ ਕਿ ਪਾਕਿਸਤਾਨ 'ਚ ਅਗਰ ਐਂਬੈਸਡਰਾਂ 'ਚੋਂ ਕੋਈ ਇਸ ਟਾਈਮ ਟਾਪ ਤੇ ਪਰਸਨੈਲਿਟੀ ਵਾਈਜ਼ ਸ਼ਖਸੀਅਤ ਹੈ ਨਾ ਤੇ ਉਹ ਤੇ ਨਤਾਲੀ ਬੇਕਰ ਸੋਹਣੇ ਨੇ ਜਿਹੜੇ ਉਹ ਨੇ। ਮੈਂ ਬੜਾ ਰਾਜ਼ੀ ਹਾਂ। ਉਹ ਵੀਡੀਓਜ਼ ਅਗਰ ਅਮਰੀਕਨ ਕੌਂਸੂਲੇਟ ਦੀਆਂ ਤੁਸੀਂ ਵੇਖੋ ਤੇ ਉਹ ਔਰ ਫਿਰ ਐਕਟਿਵ ਬਹੁਤ ਨੇ। ਪਾਕਿਸਤਾਨੀ ਡਿਪਟੀ ਪ੍ਰਾਈਮ ਮਿਨਿਸਟਰ ਔਰ ਪਾਕਿਸਤਾਨ ਦੇ ਫਾਰਨ ਮਿਨਿਸਟਰ ਨੇ ਇਸਹਾਕ ਡਾਰ ਹੋਣੇ, ਉਹਨਾਂ ਦੇ ਨਾਲ ਕੱਲ ਉਹਨਾਂ ਦੀ ਖਾਸ ਮੁਲਾਕਾਤ ਹੋਈ ਹੈ। ਔਰ ਇਸ ਮੁਲਾਕਾਤ ਤੋਂ ਬਾਅਦ ਪਾਕਿਸਤਾਨ ਨੇ ਸਰਕਾਰੀ ਪੱਧਰ ਤੇ ਇਹ ਆਖਿਆ ਹੈ ਕਿ ਇਸ ਮੁਲਾਕਾਤ ਦੇ ਵਿੱਚ ਖਿੱਤੇ ਦੇ ਮਾਮਲਿਆਂ ਦੇ ਉੱਤੇ ਗੱਲਬਾਤ ਹੋਈ। ਖਿੱਤੇ ਦੇ ਮਾਮਲਿਆਂ ਤੋਂ ਮੁਰਾਦ ਇਹੋ ਹੀ ਹੈ ਕਿ ਅਫਗਾਨਿਸਤਾਨ ਦਾ ਮਸਲਾ ਜਿਹੜਾ ਉਹ ਪਾਕਿਸਤਾਨ ਦੇ ਨਾਲ ਔਰ ਅਮਰੀਕਾ ਇਰਾਨ ਜੰਗ ਆ ਜਿਹੜੀ ਇਹ ਇਸ ਵੇਲੇ ਦੁਨੀਆ ਤੇ ਟੌਪ ਸਟੋਰੀ ਹੈ। ਇਸ ਮਾਮਲੇ ਦੇ ਉੱਤੇ ਗੱਲਬਾਤ ਹੋਏਗੀ। ਨਾਲ ਹੀ ਫਿਰ ਇਹ ਆਖਿਆ ਗਿਆ ਹੈ ਸਰਕਾਰੀ ਖਬਰ ਦੇ ਅੰਦਰ ਕਿ ਪਾਕਿਸਤਾਨੀ ਜਿਹੜੇ ਇਸਹਾਕ ਡਾਰ ਹੋਣੇ ਨੇ ਉਹਨਾਂ ਨੇ ਇਲਾਕੇ ਦੇ ਅੰਦਰ ਅਮਨ ਵਾਸਤੇ ਗੱਲਬਾਤ ਦੇ ਉੱਤੇ ਜ਼ੋਰ ਦਿੱਤਾ। ਇਹਦਾ ਮਤਲਬ ਕਿ ਇਰਾਨ ਅਮਰੀਕਾ ਗੱਲਬਾਤ ਕਿਤੇ ਕਿਤੇ ਤਿੜਕਣ ਰਹੀ ਹੈ ਜਿਹੜੀ ਉੱਥੇ ਪਾਕਿਸਤਾਨ ਨੇ ਆਪਣੀ ਰੀਝ ਵੀ ਉਹਨਾਂ ਤੱਕ ਅਪੜਾ ਦਿੱਤੀ ਹੈ। ਫਿਰ ਆਖਿਆ ਗਿਆ ਕਿ ਪਾਕਿਸਤਾਨ ਔਰ ਅਮਰੀਕਾ ਦੇ ਆਪਸੀ ਤਾਲੁਕ ਵਾਸਤੇ ਨੇ ਜਿਹੜੇ ਉਹਨਾਂ ਤੇ ਵੀ ਗੱਲਬਾਤ ਹੋਈ ਹੈ ਔਰ ਪਾਕਿਸਤਾਨ ਔਰ ਅਮਰੀਕਾ ਵਿਚਕਾਰ ਹੋਣ ਵਾਲੇ ਸਮਝੌਤੇ ਨੇ ਜਿਹੜੇ MOUs ਨੇ ਜਿਹੜੇ ਉਹਨਾਂ ਦੇ ਉੱਤੇ ਦਸਤਖਤ ਹੋਣ ਔਰ ਉਹਨਾਂ ਨੂੰ ਸਿਰੇ ਚਾੜਨ ਨਾਲੋਂ ਵੀ ਮਾਮਲੇ ਨੇ ਜਿਹੜੇ ਉਹ ਛਿੜੇ ਨੇ। ਇਸ ਗੱਲ ਤੋਂ ਇਹ ਇੱਕ ਅਸਰ ਜਿਹਾ ਮਿਲਦਾ ਹੈ ਜਾਂ ਪਤਾ ਜਿਹਾ ਲੱਗਦਾ ਹੈ ਕਿ ਗੱਲਬਾਤ ਇਹ ਆਖੀ ਗਈ ਹੈ ਕਿ ਜਿਹੜੇ ਸਮਝੌਤੇ ਹੋਏ ਨੇ ਹੁਣ ਖਿੱਤੇ ਦੇ ਵਿੱਚ ਤੇ ਜੰਗ ਆ, ਜੰਗ ਦੇ ਪਤਾ ਨਹੀਂ ਕਦੋਂ ਤੱਕ ਚੱਲਣੀ ਹੈ ਤੇ ਸਾਡੇ ਨਾਲ ਜਿਹੜੇ ਸਮਝੌਤੇ ਨੇ ਉਹਨਾਂ ਦੀ ਕੋਈ ਸ਼ੁਰੂਆਤ ਹੈ ਜਿਹੜੀ ਉਹ ਤੇ ਕਰੋ ਜੋ ਮੈਨੂੰ ਇਹਦੀ ਦੱਸ ਪੈਂਦੀ ਹੈ। ਸੋ ਇਸ ਮੁਲਾਕਾਤ ਨੂੰ ਇੱਕ ਹਾਈ ਪ੍ਰੋਫਾਈਲ ਮੁਲਾਕਾਤ ਦੇ ਤੌਰ ਤੇ ਵੀ ਜਾਣਿਆ ਜਾ ਰਿਹਾ ਹੈ। ਗਲੋਬਲ ਵਰਲਡ ਜਿਹੜਾ ਉਹਦੇ ਵੱਲੋਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਜੀ ਇਸ ਮੁਲਾਕਾਤ ਦੇ ਵਿੱਚ ਕੋਈ ਖਾਸ ਸਨਾਹ ਨੇ ਜਿਹੜੇ, ਕਿਉਂਕਿ ਮੋਹਸਨ ਨਕਵੀ ਹੋਣੇ ਵੀ ਤੇ ਇਰਾਨ ਦਾ ਸਰਕਾਰੀ ਫਿਰਾ ਕਰਕੇ ਪੂਰੇ ਵਾਪਸ ਆਏ ਨੇ ਨਾ, ਉਹ ਸਨਾਹ ਨੇ ਜਿਹੜੇ ਇਰਾਨ ਵੱਲੋਂ ਉਹ ਵੀ ਡਾਇਰੈਕਟ ਇਹਨਾਂ ਰਾਹੀਂ ਅਮਰੀਕਾ ਤੱਕ ਪੜਾਏ ਜਾਣਗੇ। ਤੇ ਜੇ ਕੋਈ ਗੱਲਬਾਤ ਅਮਰੀਕਾ ਦੀ ਹੈ ਤੇ ਉਹ ਵੀ ਨਤਾਲੀ ਹੋਣਾ ਨੇ ਦੱਸ ਦਿੱਤੀ ਹੋਣੀ ਹੈ, ਉਹ ਇਰਾਨ ਤੱਕ ਪਹੁੰਚ ਜਾਏਗੀ। ਸੋ ਪਾਕਿਸਤਾਨ ਦੇ ਵਿਚੋਲਗੀ ਹੈ ਜਿਹੜੀ ਉਹਦੇ ਬਾਰੇ ਵੀ ਕੁਝ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ। ਵੀਰਬਾਲਾ 'ਚ ਪੁਲਿਸ ਦੀ ਚੈੱਕ ਪੋਸਟ ਉੱਤੇ ਅਤਿਗਰਦਾਂ ਦਾ ਹਮਲਾ, ਮੁਕਾਬਲੇ 'ਚ ਪੁਲਿਸ ਵਾਲਿਆਂ ਦਾ ਅਸਲਾ ਮੁੱਕਿਆ। ਇਲਾਕੇ ਦੇ ਲੋਕ ਅਸਲਾ ਲੈ ਕੇ ਆਏ ਤੇ ਫਿਰ ਪੁਲਿਸ ਵਾਲਿਆਂ ਨੂੰ ਉਹਨਾਂ ਨੇ ਬਚਾਇਆ। ਜੀ ਬਿਲਕੁਲ ਜੀ, ਇਹ ਖਬਰ ਹੈ ਜਿਹੜੀ ਆਈ ਹੈ ਇਹਨੂੰ ਸਾਰੇ ਵੱਡੇ ਕਹਿ ਲੋ ਕਿ ਨਿਊਜ਼ ਆਊਟਲੈਟਸ ਜਿੱਦਾਂ BBC ਹੈ, ਰਾਊਟਰਸ ਹੈ, ਇੰਡੀਪੈਂਡੈਂਟ ਹੈ, ਹੋਰ ਬਾਕੀ AFP ਹੈ, ਇਹਨਾਂ ਨੇ ਕਵਰ ਕੀਤਾ ਹੈ। ਮਾਮਲਾ ਇਹ ਬਣਿਆ ਕਿ ਦੀਰਬਾਲਾ ਦੇ ਇਸ ਇਲਾਕੇ ਦੇ ਵਿੱਚ ਇਹ ਖਤਰਾ ਹੈ ਪਹਿਲਾਂ ਤੋਂ ਮੌਜੂਦ ਹੈ ਕਿ ਅਤਗਰਦ ਮੌਜੂਦ ਨੇ, ਪਹਾੜੀਆਂ ਦੇ ਉੱਤੇ ਨੇ, ਉਹ ਥੱਲੇ ਇਲਾਕੇ 'ਚ ਆ ਕੇ ਅਤਗਰਦੀ ਹੈ ਜਿਹੜੀ ਉਹ ਮਚਾਉਣਗੇ। ਇਸ ਕਰਕੇ ਪਹਾੜੀ ਦੇ ਉੱਤੇ ਇੱਕ ਪੁਲਿਸ ਚੌਕੀ ਬਣਾਈ ਗਈ। ਹੁਣ ਪੁਲਿਸ ਚੌਕੀ ਬਣਾਈ ਗਈ ਤੇ ਉਹ ਚਾਰ ਚਫੇਰਿਓਂ ਅਤਗਰਦਾਂ ਨੇ ਰਾਤ ਨੂੰ ਘੇਰ ਲਈ। ਇੱਥੇ ਔਰ 14 ਅਗਸਤ ਦੀ ਵਿਚਕਾਰ ਲਈ ਰਾਤ ਇਹ ਸਭ ਕੁਝ ਹੋਇਆ ਜੀ। ਪੁਲਿਸ ਵਾਲਿਆਂ ਨੇ ਡਟ ਕੇ ਮੁਕਾਬਲਾ ਕੀਤਾ। ਅੱਛਾ, ਨਾਈਟ ਵਿਊ ਐਨਕਾਂ ਜਦੋਂ ਲਾਈਆਂ, ਚਾਰ ਚਫੇਰੇ ਵੇਖਿਆ ਤੇ ਪਤਾ ਲੱਗਾ ਇਹ ਤੇ ਹਰ ਪਾਸੇ ਅਤਗਰਦਾਂ ਨੇ ਚਾਰ ਚਫੇਰਿਓਂ ਘੇਰਿਆ ਹੋਇਆ ਆ। ਕਿਸੇ ਵੀ ਕਮਿਊਨੀਕੇਸ਼ਨ ਸਿਸਟਮ ਦੇ ਰਾਹੀਂ ਜੋ ਵੀ ਉਹਨਾਂ ਨੇ ਰਾਤਾ ਸ਼ਾਬਤਾ ਕੀਤਾ ਮੁਕਾਬਲਾ ਕਰਦੇ ਰਹੇ। ਕਹਿੰਦੇ ਘੰਟਿਆਂ ਵਧੀ ਤੱਕ ਮੁਕਾਬਲਾ ਚੱਲਿਆ। ਉਸ ਤੋਂ ਬਾਅਦ ਪੁਲਿਸ ਵਾਲਿਆਂ ਕੋਲੋਂ ਉਹਨਾਂ ਦਾ ਸਰਕਾਰੀ ਅਸਲਾ ਗਿਣ ਕੇ, ਗੋਲੀਆਂ ਗਿਣ ਕੇ, ਕਾਰਤੂਸ ਤੇ ਰਾਈਫਲਾਂ ਸਭ ਕੁਝ ਜਿੱਥੇ ਲੱਭਣ ਤੇ ਉਹਦੇ ਕਿੰਨਾ ਤੁਸੀਂ ਮੁਕਾਬਲਾ ਕਰ ਲੋਗੇ, ਉਹ ਸਭ ਕੁਝ ਗਿਆ ਮੁੱਕ। ਅਤਗਰਦ ਨੇ ਜਿਹੜੇ ਉਹਨਾਂ ਨੇ ਚੌਕੀ ਨੂੰ ਮਤਲਬ ਦੂਰੋਂ ਉਹ ਨੇੜੇ ਹੁੰਦੇ ਗਏ ਔਰ ਘੇਰਦੇ ਗਏ। ਇਸ ਤੋਂ ਬਾਅਦ ਜਦੋਂ ਇਹ ਮਾਮਲੇ ਵਿਗੜੇ ਤੇ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਇਹ ਸਾਡੀ ਰਾਖੀ ਵਾਸਤੇ ਸੀਗਾ, ਫਿਰ ਉਹ ਇਕੱਠੇ ਹੋਏ, ਅਸਲਾ ਫੜਿਆ, ਉੱਥੋਂ ਦੇ ਜਿਹੜੇ ਕਬੀਲੇ, ਜਰਗੇ ਔਰ ਮੁਕਾਮੀ ਸਿਆਸੀ ਲੋਕ ਸਨ ਉਹ ਆਏ ਔਰ ਅਤਗਰਦਾਂ ਦੇ ਨਾਲ ਉਹਨਾਂ ਦੀ ਭਿੜ ਪੈ ਗਈ। ਉਹਨਾਂ ਦੀ ਜਦੋਂ ਭਿੜ ਪਈ ਤੇ ਫਿਰ ਇਸ ਲੜਾਈ 'ਚ ਪੁਲਿਸ ਵਾਲਿਆਂ ਨੂੰ ਵੀ ਕੋਈ ਥੋੜਾ ਜਿਹਾ ਹੌਸਲਾ ਜਿਹੜਾ ਉਹ ਲੱਭਿਆ। ਬਹਰਹਾਲ ਇੱਥੇ ਜਿਹੜਾ ਜਿਹਨੂੰ ਕਹਿੰਦੇ ਨੇ ਕਿ ਕੁਇਕ ਰਿਸਪੌਂਸ ਸੀਗਾ ਜਿਹੜਾ ਆਰਮੀ ਨੂੰ ਦੇਣਾ ਚਾਹੀਦਾ ਸੀ ਹੈਲੀਕਾਪਟਰਾਂ ਰਾਹੀਂ, ਉਹ ਨਾ ਲੱਭਾ। ਬਟ ਇਹਨਾਂ ਲੋਕਾਂ ਨੇ ਅਤਗਰਦਾਂ ਦੇ ਨਾਲ ਲੜਾਈ ਤੋਂ ਬਾਅਦ ਉਹਨਾਂ ਨੂੰ ਨਸਾਉਣ 'ਚ ਕਾਮਯਾਬ ਰਹੇ, ਪੁਲਿਸ ਵਾਲਿਆਂ ਨੂੰ ਬਚਾ ਲਿਆ। ਔਰ ਬਕਾਇਦਾ ਫਿਰ ਇਸ ਤੋਂ ਬਾਅਦ ਹੁਣ ਹੁਕਮਰਾਨ ਜਮਾਤ ਦੇ ਉਸ ਇਲਾਕੇ ਦੇ ਜਿਹੜੇ ਲੋਕ ਨੇ ਉਹਨਾਂ ਨੇ ਸੂਬਾ ਸਰਕਾਰ ਤੋਂ ਵੀ ਔਰ ਫੈਡਰਲ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਕਮ ਸੇ ਕਮ KPK ਪੁਲਿਸ ਆ ਜਿਹੜੀ ਉਹਨੂੰ ਇਕਵਿਪਡ ਤੇ ਕਰੋ।
ਅਸਲਾ ਤੇ ਤਗੜਾ ਦਵੋ ਕਿ ਕੋਈ ਬਿਲਕੁਲ। ਅਣਬਣ ਹੋ ਜੇ, ਪਤਾ ਲੱਗੇ। ਪਹਿਲਾਂ ਸੁਣੀਦਾ ਸੀਗਾ ਜੀ ਪੁਲਿਸ ਮੁਕਾਬਲਾ ਹੋਇਆ, ਪੁਲਿਸ ਦੀਆਂ ਬੰਦੂਕਾਂ 'ਚ ਗੋਲੀ ਫਸ ਗਈ, ਗੋਲੀ ਨਾ ਚੱਲੀ, ਜਿਹੜੇ ਉਹ ਡਾਕੂ ਸਨ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਬੰਨ ਕੇ ਮਾਰ ਕੇ ਕੁੱਟੇ, ਇਹ ਹੱਸੀ ਦਾ ਸੀਗਾ। ਲੇਕਿਨ ਇਹ ਹੁਣ ਜਦੋਂ ਜਾਨ ਇੱਥੇ ਤਲੀ ਤੇ ਰੱਖੀ ਹੈ, ਤੁਸੀਂ ਸਾਹਮਣੇ ਮੁਕਾਬਲਾ ਹੋ ਰਿਹਾ ਔਰ ਤੁਹਾਡੀ ਗਨ 'ਚ ਚਲਾਉਣ ਲਈ ਗੋਲੀਆਂ ਕੋਈ ਨਹੀਂ ਹੈ। ਸੋ ਅੱਤਗਰਦ ਨੇ ਜਿਹੜੇ ਇਸ ਵੇਲੇ ਤਗੜੇ ਹੋਏ ਪਏ ਨੇ, ਉਹਨਾਂ ਦੇ ਮੁਕਾਬਲੇ ਵਾਸਤੇ ਤਗੜੇ ਪ੍ਰਬੰਧ ਨੇ ਜਿਹੜੇ ਉਹ ਕਰਨ ਦੀ ਲੋੜ ਹੈ। ਇਸਲਾਮਾਬਾਦ ਮਾਰਚ ਦੇ ਮੋਹਰੇ ਆਪ ਲੱਗਾਂਗਾ, ਇਸ ਵਾਰੀ ਇਮਰਾਨ ਖਾਨ ਤੋਂ ਬਗੈਰ ਵਾਪਸੀ ਨਹੀਂ ਹੋਣੀ। ਸੁਹੇਲ ਅਫਰੀਦੀ ਜੀ ਬਿਲਕੁਲ ਜੀ, ਇਹ ਬਕਾਇਦਾ ਜ਼ਿਲ੍ਹਾ ਨੌਸ਼ਹਿਰਾ ਦੇ ਵਿੱਚ ਆਪਣਾ 14 ਅਗਸਤ ਮੌਕੇ ਜਿਹਨੂੰ ਆਜ਼ਾਦੀ ਦਿਹਾੜੇ ਦੇ ਤੌਰ ਤੇ ਪਾਕਿਸਤਾਨ 'ਚ ਮਨਾਇਆ ਜਾਂਦਾ ਹੈ, ਉੱਥੇ ਇਹ ਗੱਲਬਾਤ ਕੀਤੀ ਹੈ KPK ਸੂਬੇ ਦੇ CM ਸੁਹੇਲ ਆਫਰੀਦੀ ਹੋਣਾ ਨੇ। 27 ਸਤੰਬਰ ਹੁਣ ਨੇੜੇ ਆਣ ਡਿਆ, ਇਧਰੋਂ 18 ਤਰੀਕ ਨੂੰ ਇਮਰਾਨ ਖਾਨ ਦੀਆਂ ਵੀ ਅਦਾਲਤ ਦੇ ਵਿੱਚ ਨੇ ਜਿਹੜੀਆਂ ਉਹ ਅਰਜ਼ੀਆਂ ਲੱਗੀਆਂ ਪਈਆਂ, 5 ਕੇਸ ਨੇ ਜਿਹੜੇ ਉਹ ਲੱਗੇ ਪਏ ਨੇ ਸੁਣਵਾਈ ਲਈ। ਵੇਖੋ ਕੀ ਮਾਮਲਾ ਤੁਰਦਾ ਹੈ। ਉਧਰੋਂ ਇਹ ਵੀ ਆਖਿਆ ਜਾ ਰਿਹਾ ਹੈ ਕਿ 3 ਜੱਜ ਨੇ ਜਿਹੜੇ ਆ, ਜਦੋਂ ਹੁਣ ਪ੍ਰੈਜ਼ੀਡੈਂਟ ਜ਼ਰਦਾਰੀ ਹੋਣਾ ਨੇ ਮਨਜ਼ੂਰੀ ਦਿੱਤੀ, 3 ਐਸੇ ਜੱਜ ਲਾਏ ਗਏ ਨੇ ਹਾਈ ਕੋਰਟਾਂ ਦੇ ਵਿੱਚ ਜਿਹੜੇ ਸਿਰਫ ਇਮਰਾਨ ਖਾਨ ਨੂੰ ਰਗੜਾ ਦੇਣ ਵਾਸਤੇ ਹਕੂਮਤ ਦੀ ਮਸ਼ੀਨਰੀ ਦਾ ਉਦੋਂ ਹਿੱਸਾ ਸਨ। ਇਸ ਮਾਮਲੇ ਤੋਂ ਅੱਡ 27 ਸਤੰਬਰ ਨੂੰ ਉਹਨਾਂ ਆਖਿਆ ਕਿ ਰਜਿਸਟ੍ਰੇਸ਼ਨ ਜਵਾਨ ਪੀੜ੍ਹੀ ਹੈ ਜਿਹੜੀ, ਬਾਕੀ ਲੋਕ ਨੇ ਜਿਹੜੇ ਵੱਧ ਚੜ ਕੇ ਗਾਂ ਆਉਣ, ਰਜਿਸਟ੍ਰੇਸ਼ਨ ਕਰਾਉਣ, ਇਮਰਾਨ ਖਾਨ ਨੂੰ ਛਡਾਉਣ ਵਾਸਤੇ ਉਹ ਆਪਣਾ ਭਰਵਾਂ ਕਿਰਦਾਰ ਅਦਾ ਕਰਨ। ਐਰ ਕਿ ਅਸੀਂ ਨਾ ਤੇ ਨੱਸਣਾ ਤੇ ਨਾ ਗੋਲੀ ਤੋਂ ਡਰਨਾ ਆ। ਮੋਹਰੇ ਆ ਜਿਹੜਾ ਇਹਨਾਂ 20 ਲੱਖ ਲੋਕਾਂ ਦੇ ਮੈਂ ਲੱਗਾਂਗਾ ਔਰ ਇਸਲਾਮਾਬਾਦ ਮਾਰਚ ਕਰਾਂਗੇ। ਜਾਂ ਤੇ ਹਕੂਮਤ ਸਾਡੀਆਂ ਮੰਗਾਂ ਪੂਰੀਆਂ ਕਰੇ, ਇਮਰਾਨ ਖਾਨ ਦੇ ਨਾਲ ਮੁਲਾਕਾਤ ਕਰਾਏ, ਸਾਡੀ ਮਰਜ਼ੀ ਦੇ ਮੁਤਾਬਿਕ ਡਾਕਟਰਾਂ ਤੋਂ ਉਹਨਾਂ ਦਾ ਇਲਾਜ ਕਰਾਏ, ਸਾਡੀ ਉਹਨਾਂ ਦੀ ਜਿਹੜੀ ਸਿਆਸੀ ਹਿਲਜੁਲ ਆ ਉਹਦੇ ਉੱਤੇ ਲਾਈਆਂ ਪਾਬੰਦੀਆਂ ਚੁੱਕੇ, ਅਦਾਲਤੀ ਹੁਕਮ ਨੇ ਜਿਹੜੇ ਉਹ ਮੰਨੇ ਜਾਣ। ਨਹੀਂ ਤੇ ਫਿਰ ਹੁਣ ਅਸੀਂ ਨਿਕਲਣ ਲੱਗੇ ਆ। ਸੋ ਇਹ ਇੱਕ ਸਟਰੀਟ ਕੰਪੇਨ ਆ ਜਿਹੜੀ ਉਹ ਸੁਹੇਲ ਆਫਰੀਦੀ ਹੋਣਾ ਨੇ ਚਲਾਉਂਦਿਆਂ ਹੋਇਆ ਇਹ ਬਿਆਨ ਆ ਜਿਹੜਾ ਇਹ ਦਿੱਤਾ ਹੈ। ਲਾਹੌਰ ਪੁਲਿਸ ਵਾਲਿਆਂ ਨੂੰ ਕਤਲ ਕਰਨ ਵਾਲੇ ਪਿਓ ਪੁੱਤਰ ਆਪ ਵੀ ਪੁਲਿਸ ਮੁਕਾਬਲੇ 'ਚ ਮਾਰੇ ਗਏ ਤੇ ਜਦ ਕਿ ਇਹਨਾਂ ਨਾਲ ਰਾਬਤੇ 'ਚ ਹੋਣ ਕਾਰਨ 2 ਪੁਲਿਸ ਵਾਲਿਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਜੀ ਇਹ ਮਾਮਲਾ ਕੱਲ ਅਸੀਂ ਦੱਸਿਆ ਸੀਗਾ ਕਿ ਇੱਕ ਵਾਰ ਨਾ ਪੂਰੀ ਥੜਥਲੀ ਹੈ ਜਿਹੜੀ ਉਹ ਮਚੀ ਹੈ ਕਿ ਇਹਨਾਂ ਨੇ ਤੇ ਇੰਸਪੈਕਟਰ ਵੀ ਪਾਰ ਕਰਤਾ ਤੇ ਉਹ ਵੀ, ਤੇ ਉਹਨੇ ਆਖਿਆ ਮੈਂ ਆਪਣੇ ਭਰਾ ਦਾ ਬਦਲਾ ਲਿਆ ਹੈ। ਉਸ ਤੋਂ ਬਾਅਦ ਲਾਹੌਰੋਂ ਇਹ ਫਰਾਰ ਹੋ ਗਏ ਜੀ। ਇਤਲਾਹ CID ਨੇ ਜਿਹੜੀ ਦਿੱਤੀ, ਉਹ ਪਤਾ ਲੱਗਾ ਕਿ ਇਹ ਸ਼ੇਖੂਪੁਰੇ 'ਚ ਲੁਕੇ ਨੇ। ਸ਼ੇਖੂਪੁਰੇ 'ਚ ਫਿਰ ਇੱਕ ਪੁਲਿਸ ਮੁਕਾਬਲਾ ਹੋਇਆ ਜਿਹਦੇ 'ਚ ਇਹ ਦੋਵੇਂ ਪਿਓ ਪੁੱਤਰ ਔਰ ਇਹਨਾਂ ਦੇ ਨਾਲ 2 ਹੋਰ ਮੁਲਜ਼ਮ ਨੇ ਜਿਹੜੇ ਉਹਨਾਂ ਦੇ ਮਾਰੇ ਜਾਣ ਦੀ ਇਤਲਾਹ ਹੈ। ਔਰ ਆਖਿਆ ਜਾ ਰਿਹਾ ਹੈ ਕਿ ਇਹ ਨਵਾਂ ਕੋਟ ਔਰ ਬਦਾਮੀ ਬਾਗ ਇਹਨਾਂ ਦੀ ਬਕਾਇਦਾ ਹਮਲੇ ਨੇ ਜਿਹੜੇ, ਇਹਨਾਂ ਦੀ ਸਾਰੀ ਜਾਂਚ ਪਰਖ ਜੋ ਵੀ ਸਾਡੇ ਕੋਲ ਹੈ, GPS ਮੋਬਾਈਲ ਤੇ ਕੱਢੇ ਨੇ, ਇਹ ਵਾਰਦਾਤ 'ਚ ਇਹੋ ਦੋਵੇਂ ਨੇ ਜਿਹੜੇ ਇਹ ਹਿੱਸਾ ਹੈ ਸਨ। ਸ਼ੇਖਪੁਰੇ ਇਸ ਕਤਲ ਤੋਂ ਬਾਅਦ ਨਾਲ ਹੀ ਪੰਜਾਬ ਪੁਲਿਸ ਦੇ ਵਿੱਚ ਲਾਹੌਰ 'ਚ ਕੰਮ ਕਰਦੇ 2 ਪੁਲਿਸ ਵਾਲੇ ਨੇ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਮੁੰਡਾ ਹੈ ਜਿਹਨੇ ਪੁਲਿਸ ਵਾਲੇ ਮਾਰੇ ਸਨ। ਆਖਿਆ ਜਾ ਰਿਹਾ ਹੈ ਕਿ ਇਹ ਆਪ ਵੀ ਤਹਿਰੀਕੇ ਤਾਲਿਬਾਨ ਪਾਕਿਸਤਾਨ ਦਾ ਹਿੱਸਾ ਸੀਗਾ। ਇਹਦਾ ਭਰਾ ਜਿਹਨੂੰ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ, ਜਿਹਦਾ ਬਦਲਾ ਇਹਨੇ ਲਿਆ, ਉਹ ਵੀ ਤਹਿਰੀਕੇ ਤਾਲਿਬਾਨ ਪਾਕਿਸਤਾਨ ਦਾ ਹਿੱਸਾ ਸੀਗਾ। ਇਹ ਕਹਿਣਾ ਪੁਲਿਸ ਦਾ, ਇਹ ਪੁਲਿਸ ਦੀ ਸਟੇਟਮੈਂਟ ਆ ਕਿ ਉਹ ਤਾਂ ਮਾਰਿਆ ਗਿਆ ਸੀਗਾ, ਇਹਨੂੰ ਵੀ ਕਤਲ ਕਰਤਾ। ਇਹਦੇ ਨਾਲ ਰਾਬਤੇ ਦੇ ਵਿੱਚ ਜਿਹੜੇ ਪੁਲਿਸ ਵਾਲੇ ਸਨ, ਜਿਨ੍ਹਾਂ ਤੇ ਸ਼ੱਕ ਕੀਤਾ ਜਾ ਰਿਹਾ ਕਿ ਇਹਨਾਂ ਪੁਲਿਸ ਵਾਲਿਆਂ ਦੇ ਕਤਲ ਕਰਾਉਣ ਦੇ ਵਿੱਚ ਉਹਨੂੰ ਮੁਖਬਰੀ ਕਰਨ ਵਾਲੇ ਮਹਿਕਮੇ ਦੇ ਅੰਦਰੋਂ ਇਹ ਲੋਕ ਨੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ। ਇਹਦੇ 'ਚ ਇੱਕ ਜੀ ASI ਅਸਿਸਟੈਂਟ ਸਬ ਇੰਸਪੈਕਟਰ ਜਮਸ਼ੇਦ ਔਰ ਇੱਕ ਸਪਾਈ ਹੈ ਕਾਂਸਟੇਬਲ ਗੁਲਾਮ ਫਰੀਦ। ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਔਰ ਇਹਨਾਂ ਤੋਂ ਪੁੱਛਣ ਸ਼ੁਰੂ ਹੋ ਗਈ ਹੈ। ਔਰ ਆਖਿਆ ਗਿਆ ਹੈ ਕਿ ਇਹਨਾਂ ਦੀਆਂ ਸੋਸ਼ਲ ਮੀਡੀਆ ਤੇ ਇਸ ਬੰਦੇ ਦੇ ਨਾਲ ਤਸਵੀਰਾਂ ਸਨ, ਯਾਨੀ ਰਿਹਾਨ ਭੱਟ ਜਿਹਨੇ ਪੁਲਿਸ ਵਾਲੇ ਕਤਲ ਕੀਤੇ ਨੇ, ਉਹਦੇ ਨਾਲ ਸੋਸ਼ਲ ਮੀਡੀਆ ਤੇ ਇਹਨਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਵੀ ਸਨ, ਮੁਲਾਕਾਤਾਂ ਵੀ ਸਨ। ਇਹਨਾਂ ਦਾ ਟੈਲੀਫੋਨਿਕ ਡਾਟਾ ਜਿਹੜਾ ਉਹਦੇ ਤੇ ਵੀ ਕਾਲਾਂ ਦਾ ਰਿਕਾਰਡ ਲੱਭ ਗਿਆ ਆ। ਹਾਂ, ਜਿਹੜਾ ਇਹ ਸ਼ੱਕ ਹੈ ਪੁਲਿਸ ਨੂੰ ਕਿ ਇਹ ਮਹਿਕਮੇ ਦੇ ਅੰਦਰੋਂ ਕਿਸੇ ਨੇ ਮੁਖਬਰੀ ਕਰਕੇ ਮਰਵਾਇਆ ਆ, ਇਹ ਹੁਣ ਉਹਦੇ ਤੇ ਕੰਮ ਸ਼ੁਰੂ ਹੋ ਗਿਆ ਔਰ 2 ਗ੍ਰਿਫਤਾਰੀਆਂ ਦੀ ਪੰਜਾਬ ਪੁਲਿਸ ਆਪ ਸਰਕਾਰੀ ਪੱਧਰ ਤੇ ਤਸਦੀਕ ਕਰ ਰਹੀ ਜੀ। ਆਸਿਫ ਅਲੀ ਜ਼ਰਦਾਰੀ ਹੋਰਾਂ ਨੇ ਮਨਜ਼ੂਰੀ ਤੋਂ ਬਾਅਦ ਜੱਜਾਂ ਦੀਆਂ ਤਨਖਾਹਾਂ 'ਚ ਇੱਕ ਤੇ ਵਾਧਾ ਹੁੰਦਾ ਹੈ। ਮੱਲੇ ਸਾਹਿਬ ਇਧਰ ਤੇ ਹਾੜੀ ਆ ਗਿਆ। ਜ਼ਾਹਿਰ ਹੈ ਜੀ, ਹੁਣ ਪਹਿਲਾਂ ਤੇ 17 ਜੱਜ ਨੇ ਜਿਹੜੇ ਇਹ ਲੱਗਣੇ ਨੇ ਸੂਬਾ ਹਾਈ ਕੋਰਟਾਂ 'ਚ। ਉਸ ਤੋਂ ਬਾਅਦ ਪਹਿਲੇ ਤੋਂ ਲੱਗੇ ਜਿਹੜੇ ਜੱਜ ਨੇ ਉਹਨਾਂ ਦੀਆਂ ਤਨਖਾਹਾਂ ਵਧਾ ਦਿੱਤੀਆਂ ਗਈਆਂ। ਤੁਹਾਨੂੰ ਪਤਾ ਹੈ ਕਿ ਸੁਪਰੀਮ ਕੋਰਟ 'ਚ ਚੀਫ ਜਸਟਿਸ ਦੀ ਗੱਲ ਨਹੀਂ ਕਰ ਰਿਹਾ, ਸੁਪਰੀਮ ਕੋਰਟ ਦਾ ਇੱਕ ਜੱਜ ਹੈ ਜਿਹੜਾ ਪ੍ਰਵੀਨ, ਇਸ ਵੇਲੇ 7.5 ਲੱਖ ਤਕਰੀਬਨ ਤਨਖਾਹ ਲੈ ਰਿਹਾ ਸੀ, ਉਹਦੀ ਤਨਖਾਹ ਵਧਾ ਕੇ ਹੁਣ ਕਿੰਨੀ ਕਰ ਦਿੱਤੀ ਗਈ ਅੰਦਾਜ਼ਾ ਹੈ? ਤਨਖਾਹ ਦੇ ਅੰਦਰ ਇਸ ਵੇਲੇ ਉਹ ਕਹਿੰਦੇ ਨੇ 10%, 5%, 7% ਨਹੀਂ, ਸਿੱਧਾ 7,39,000 ਰੁਪਈਆ ਜਿਹੜਾ ਬੇਸਿਕ ਪੇ ਦੇ ਵਿੱਚ ਵਾਧਾ ਕੀਤਾ ਗਿਆ। ਇਹਦੇ 'ਚ ਜਿਹੜੇ ਅਲਾਊਂਸ, ਕਨਵੈਂਸ ਅਲਾਊਂਸ, ਹਾਊਸ ਰੈਂਟ, ਦਿਸ ਐਂਡ ਦੈਟ, ਉਹ ਕੁਛ ਨਹੀਂ, ਉਹ ਕੁਛ ਨਹੀਂ, ਓਵਰ ਟਾਈਮ, ਬਾਕੀ ਸਾਰੀਆਂ ਏਸ਼ੀਆਵਾਂ ਨਹੀਂ। ਇਹ ਬੇਸਿਕ ਪੇ ਹੈ ਜਿਹੜੀ ਇਸ ਵੇਲੇ ਸੁਪਰੀਮ ਕੋਰਟ ਆਫ ਪਾਕਿਸਤਾਨ ਦੇ ਜੱਜ ਦੀ ਬੇਸਿਕ ਪੇ 15 ਲੱਖ ਰੁਪਈਆ ਹੈ। 1.5 ਲੱਖ ਰੁਪਈਆ ਮਹੀਨਾ ਉਹ ਮੈਡੀਕਲ ਇਨਸੈਂਟਿਵ ਨੇ ਜਿਹੜੇ ਉਹ ਲੈਂਦਾ ਆ। ਕਨਵੈਂਸ ਅਲਾਊਂਸ, ਗੱਡੀਆਂ, ਪੈਟਰੋਲ, ਡੀਜ਼ਲ, ਇਹ ਇਸ ਤੋਂ ਅੱਡ ਹੈ। ਇਹ ਤੇ ਹੋ ਗਏ ਸੁਪਰੀਮ ਕੋਰਟ ਦੇ ਇੱਕ ਜੱਜ ਦੇ। ਚੀਫ ਜਸਟਿਸ ਦਾ ਇਸ ਤੋਂ ਅੱਗੇ ਹੋਏਗਾ। ਹਾਈ ਕੋਰਟ ਦੇ ਜੱਜਾਂ ਨੇ ਜਿਹੜੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵੀ ਵਾਧਾ ਕਰਦੇ ਹੋਏ ਆ। ਹਾਈ ਕੋਰਟ ਦੇ ਜੱਜ ਦੀ ਤਨਖਾਹ 12,50,000 ਬੇਸਿਕ ਕਰ ਦਿੱਤੀ ਗਈ ਹੈ। ਪੈਨਸ਼ਨ ਪੈਕੇਜ ਨੇ ਜਿਹੜੇ ਉਹਨਾਂ 'ਚ ਵੀ ਇਸੇ ਤਰ੍ਹਾਂ ਵਾਧੇ ਕੀਤੇ ਗਏ ਨੇ। ਇਸੇ ਤਰ੍ਹਾਂ ਚੀਫ ਜਸਟਿਸ ਦੀ ਜਿਹੜੀ ਤਨਖਾਹ ਸੀਗੀ ਉਹ ਵੀ ਵਧਾ ਦਿੱਤੀ ਗਈ ਹੈ। ਰਿਟਾਇਰਮੈਂਟ ਦੇ ਉੱਤੇ ਤਰੱਕੀ, ਰਿਆਇਤੀ ਗੱਡੀਆਂ, ਗਾਰਡ, ਸਹੂਲਤਾਂ, ਘਰ, ਬਿੱਲ,
ਇਹ ਇਸ ਤੋਂ ਅੱਡ ਇਸ ਕੌਮ ਨੇ ਆਪਣੇ ਟੈਕਸ ਦੇ ਵਿੱਚੋਂ ਦੇਣੇ ਆ। IMF ਕੋਲੋਂ ਕਰਜ਼ੇ ਲਈ ਜਾਓ, ਨਵਾਜ਼ੀ ਜਾਓ, ਮਰਜ਼ੀ ਦੇ ਫੈਸਲੇ ਲਈ ਜਾਓ, ਲੋਕਾਂ ਦੇ ਮੂੰਹ 'ਚ ਬੁਰਕੀ ਵੀ ਖੁੰਝ ਰਹੀ ਹੈ ਤੇ ਇਹਦੀ ਫਿਕਰ ਕਰਨ ਵਾਲਾ ਪ੍ਰਵੀਨ ਕੋਈ ਨਹੀਂ ਜੀ। ਮਸੂਦੇ ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਜਾਂਦੇ ਕਰਨੇ ਹੁੰਦੇ ਹੋ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, Instagram, TikTok ਹੈ, ਉਹਦੇ ਤੇ ਵੇਖ ਵੀ ਸਕਦੇ ਜੇ। ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੁਜਬ ਇਹ ਖਬਰਾਂ ਲੈ ਕੇ ਅਸੀਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਆਪ ਸਭ ਦੇ ਰੂਬਰੂ ਗਲੋਬਲੀ ਹਾਜ਼ਰ ਹੁੰਦੇ ਹਾਂ। ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।